ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸੇ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਮਿੰਟੂ ਗੁਰਸਰੀਗਾ ਜੀ। ਮੈਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਐਸੇ ਤੇ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਨ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ ਮੈਡੀਕਲ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਕ੍ਰਿਸ਼ਨ ਧਨੋਟਾ ਯੂਨੀਵਰਸਿਟੀ ਜੀਐਨਡੀ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਟਾ ਨੀਲਾ ਦੀ ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜਸਵਿੰਦਰ ਸਿੰਘ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਸੰਘਾ ਯੂਨੀਵਰਸਿਟੀ ਤੇ ਬਲਦੇਵ ਸਿੰਘ ਕੰਗ ਯੂਨੀਵਰਸਿਟੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 31 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ਨੀਵਾਰ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਆਪਾਂ ਇਸ ਵੇਲੇ ਦੀ ਸਭ ਤੋਂ ਜ਼ਿਆਦਾ ਚਰਚਿਤ ਖਬਰ ਤੋਂ। ਗੱਲ ਕਰੀਏ ਸਿਆਸੀ ਨਕਸ਼ਿਆਂ ਤੇ ਜੋ ਕੁਝ ਵਾਪਰ ਰਿਹਾ। ਕਹਿੰਦੇ ਭਾਜਪਾ ਜਿਹੜੇ ਵੀ ਮੂਵ ਚੱਲ ਰਹੀ ਹੈ ਅੱਜ ਕੱਲ ਪੰਜਾਬ ਦੇ ਵਿੱਚ, ਜੋ ਵੀ ਗੇਮ ਖੇਡੀ ਜਾ ਰਹੀ ਹੈ, ਉਹਦੀ ਹਰ ਗੇਮ ਦੇ ਵਿੱਚ ਕੋਈ ਨਾ ਕੋਈ ਰਾਜ਼ ਹੈ। ਜੀ ਦੇਖੋ, ਜੀ ਭਾਜਪਾ ਦਾ ਕੰਮ ਇਹ ਹੈ ਕਿ ਭਾਜਪਾ ਜਦੋਂ ਵੀ ਕੋਈ ਕੰਮ ਕਰਦੀ ਆ ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਕੁਛ ਨਾ ਕੁਛ ਲੁਕਵਾ ਹੁੰਦਾ ਹੀ ਆ। ਹੁਣ ਜੇ ਤੁਸੀਂ ਵੇਖੋਗੇ ਤਾਂ ਆਪਰੇਸ਼ਨ ਸਿੰਧੂਰ ਜਦੋਂ ਇਹਨਾਂ ਨੇ ਨਾਮ ਰੱਖਿਆ ਸੀਗਾ ਤਾਂ ਅਸੀਂ ਉਦੋਂ ਹੀ ਮੱਥਾ ਸਾਡਾ ਠਣਕਿਆ ਤੇ ਕਿਹਾ ਕਿ ਭਾਈ ਜਿਹੜਾ ਸਿੰਧੂਰ ਆ 2-3 ਸਟੇਟਾਂ ਦੇ ਬੜਾ ਬੜਾ ਅਹਿਮ ਇੱਕ ਸ਼ਬਦ ਆ। 2 ਸਟੇਟਾਂ ਦਾ, 3 ਤਾਂ ਜਾਂ 4 ਦਾ ਲਾ ਲਓ। ਖਾਸ ਤੌਰ ਤੇ ਉਹਦੇ ਚ ਯੂਪੀ ਆ ਗਿਆ, ਬਿਹਾਰ ਆ ਗਿਆ, ਬੰਗਾਲ ਆ ਗਿਆ, ਜਿਨ੍ਹਾਂ ਦੇ ਵਿੱਚ ਗਾਂ ਇਲੈਕਸ਼ਨ ਹੋਣਾ। ਤਾਂ ਤੁਸੀਂ ਸੋਚ ਕੇ ਦੇਖੋ ਕਿ ਜਿੱਥੇ ਗਾਂ ਕਈ ਮਹੀਨਿਆਂ ਬਾਅਦ ਇਲੈਕਸ਼ਨ ਹੋਣਾ ਸੀਗਾ, ਉਹਨਾਂ ਨੇ ਪਹਿਲਾਂ ਉਦੋਂ ਦੀ ਸੋਚ ਲਈ ਤੇ ਉਹ ਤੌਖਲਾ ਵੀ ਸੱਚ ਹੋਇਆ। ਕਿਉਂਕਿ ਤੁਸੀਂ ਵੇਖੋ ਹੁਣ ਇਹਨਾਂ ਨੇ ਜਿਹੜੀਆਂ ਯਾਤਰਾਵਾਂ ਕਰਨੀਆਂ ਕਿ ਬਈ ਕੋਈ ਮੈਂਬਰ ਪਾਰਲੀਮੈਂਟ ਕਰੇਗਾ, ਕੋਈ ਮੰਤਰੀ ਕਰੇਗਾ, ਫਿਰ ਥੱਲੇ ਜਾ ਕੇ ਹੇਠਲੇ ਪੱਧਰ ਤੇ ਪ੍ਰੈਸ ਕਾਨਫਰੰਸਾਂ ਕਰਾਂਗੇ ਤੇ ਮੁੜ ਕੇ ਅਸੀਂ ਸੰਧੂਰ ਦੇਵਾਂਗੇ ਜਾ ਕੇ ਘਰ ਘਰ। ਹਾਲਾਂਕਿ ਉਹਦੀ ਆਲੋਚਨਾ ਵੀ ਵਿਹਾਰਕ ਤੌਰ ਤੇ, ਸਿਧਾਂਤਕ ਤੌਰ ਤੇ ਅਤੇ ਰਾਜਨੀਤਿਕ ਤੌਰ ਤੇ ਬਹੁਤ ਹੋ ਰਹੀ ਆ। ਉਸ ਗੱਲ ਨੂੰ ਮਮਤਾ ਬੈਨਰਜੀ ਨੇ ਬਹੁਤ ਕਾਟਵੇਂ ਰੂਪ ਚ ਲਿਆ। ਪਰ ਜਿਵੇਂ ਹੁਣ ਆਪਾਂ ਹੇਠਲੇ ਪੱਧਰ ਤੇ ਆ ਜਾਂਦੇ ਹਾਂ, ਪੰਜਾਬ ਦੇ ਵਿੱਚ ਵੀ ਜੇ ਆਪਾਂ ਦੇਖੀਏ ਤਾਂ ਲੁਧਿਆਣਾ ਸੀਟ ਤੇ ਤੁਸੀਂ ਦੇਖੋ ਕਿ ਕੈਂਡੀਡੇਟ ਨਹੀਂ ਦੇ ਰਹੇ। ਉਹਦੇ ਵਿੱਚ ਵੀ ਕੁਛ ਨਾ ਕੁਛ ਉਹਨਾਂ ਨੇ ਸੋਚਿਆ ਜ਼ਰੂਰ ਹੈ ਕਿ ਕਿਸੇ ਨਾ ਕਿਸੇ ਬੰਦੇ ਨੂੰ ਰਾਜ ਸਭਾ ਦੇ ਵਿੱਚ ਜਾਣ ਤੋਂ ਰੋਕਣਾ ਹੈ। ਮੇਰੇ ਖਿਆਲ ਦੇ ਨਾਲ ਤੇ ਇਹ ਗੱਲ ਹੋ ਸਕਦੀ ਹੈ ਇੱਕ ਵਿਅਕਤੀ ਵਿਸ਼ੇਸ਼ ਨੂੰ। ਕਿਉਂਕਿ ਉਹਨੂੰ ਸ਼ਾਇਦ 27 ਤੋਂ ਪਹਿਲਾਂ ਕਿਤੇ ਹੋਰ ਅੰਦਰ ਰੋਕ ਦੇਣਗੇ ਪੰਜਾਬ ਦੇ ਵਿੱਚ ਇਲੈਕਸ਼ਨ ਲੜਨ ਲਈ। ਤਾਂ ਕਈ ਚੀਜ਼ਾਂ ਹੁੰਦੀਆਂ ਨੇ। ਪਰ ਭਾਜਪਾ ਨੇ ਇੱਕ ਹੋਰ ਵੱਡੀ ਗੱਲ ਕੀਤੀ ਹੈ, ਜੇ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਦੇਖੋ ਤਾਂ ਇਹਨਾਂ ਨੇ ਕੀ ਕੀਤਾ ਵਾ ਕਿ ਹੁਣ ਜੋ ਸਿੱਖ ਕਤਲੇਆਮ ਸੀ ਦਿੱਲੀ ਦਾ, ਉਹਦੇ ਬਹੁਤ ਸਾਰੇ ਪੀੜਤ ਜਿਹੜੇ ਆ ਲੁਧਿਆਣੇ ਰਹਿੰਦੇ ਨੇ। ਬਹੁਤ ਸਾਰੇ ਪੀੜਤ ਲੁਧਿਆਣੇ ਰਹਿੰਦੇ ਆ। ਇਹਨਾਂ ਨੇ ਉਹਨਾਂ ਨੂੰ ਨੌਕਰੀਆਂ ਦੇਣੀਆਂ ਸੀਗੀਆਂ। ਮਤਲਬ ਕਿ ਬਹੁਤ ਸਾਰੇ ਲੋਕ ਐਸੇ ਸੀ, ਪੀੜਤ ਸੀਗੇ ਵੀ ਬੇਰੁਖੀ ਕਰਕੇ ਉਹਨਾਂ ਦਾ ਹੋਇਆ ਕੀ ਆ ਕਿ ਜਿਹੜਾ ਉਮਰ ਹੱਦ ਦਾ ਇੱਕ ਪੈਮਾਨਾ ਸੀ ਉਹ ਵੀ ਗੁਜ਼ਰ ਗਿਆ, ਕਿਸੇ ਨੇ ਉਹਨਾਂ ਦੀ ਬਾਂਹ ਨਾ। ਹੁਣ ਇਹਨਾਂ ਨੇ ਉਹਨਾਂ ਨੂੰ ਜੌਬਾਂ ਦਿੱਤੀਆਂ, ਚਲੋ ਚੰਗੀ ਗੱਲ ਆ। ਪਰ ਤੁਸੀਂ ਵੇਖੋ ਕਿ ਇਹ ਸਾਰਾ ਕੁਛ ਉਹਨਾਂ ਨੇ ਆ ਕੇ ਕਿੱਥੇ ਕੀਤਾ? ਆ ਕੇ ਚੰਡੀਗੜ੍ਹ ਕੀਤਾ। ਮਤਲਬ ਇਹਨਾਂ ਚੀਜ਼ਾਂ ਦਾ ਐਲਾਨ ਜਿਹੜਾ ਸੀਗਾ ਜਾਂ ਜੋ ਚੀਜ਼ਾਂ ਦਾ ਅਮਲ ਸੀਗਾ ਜਿਹੜਾ, ਉਹ ਦਿਖਾਇਆ ਕਿੱਥੇ? ਜਾ ਕੇ ਚੰਡੀਗੜ੍ਹ। ਫਿਰ ਆਰਪੀ ਸਿੰਘ ਜਾਂ ਮਨਜਿੰਦਰ ਸਿੰਘ ਸਿਰਸਾ ਜਿਹੜੇ ਆ, ਉਹ ਇਹਨਾਂ ਚੀਜ਼ਾਂ ਕਰਕੇ ਹੀ ਜੇ ਤੁਸੀਂ ਵੇਖੋਗੇ ਤਾਂ ਬਹੁਤ ਜ਼ਿਆਦਾ ਮੀਡੀਆ 'ਚ ਉਹਨਾਂ ਨੂੰ ਕਵਰੇਜ ਤਾਂ ਇਹ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਘੱਟ ਮਿਲੇ, ਉਹ ਤੇ ਸਗੋਂ ਵੱਧ ਕੇ ਮਿਲਦੀ ਹੈ। ਤਾਂ ਇਹ ਗੱਲਾਂ ਜਿਹੜੀਆਂ ਨੇ ਉਹ ਸਾਫ਼ ਨੇ, ਸਪਸ਼ਟ ਨੇ ਕਿ ਭਾਰਤੀ ਜਨਤਾ ਪਾਰਟੀ ਕਿਸ ਤਰ੍ਹਾਂ ਚੱਲਦੀ ਆ। ਇਹ ਇੱਦਾਂ ਦੇ ਮਤਲਬ ਕਿ ਹੇਠਲੇ ਪੱਧਰ ਤੇ ਵੀ ਜੇ ਤੁਸੀਂ ਦੇਖੋਗੇ ਤਾਂ ਆਪਦੇ ਮਾਮਲੇ ਸੈੱਟ ਕਰ ਰਹੀ ਆ। ਮੈਨੂੰ ਹੈਰਾਨਗੀ ਹੋਈ, ਮੈਂ ਕਿਸੇ ਦੋਸਤ ਬਾਰੇ ਆਪਦੇ ਬਾਰੇ ਪੁੱਛਿਆ, ਬੜੇ ਦਿਨ ਬਾਅਦ ਮੈਨੂੰ ਨਾ ਕਿਤੇ ਉਹਦਾ ਜ਼ਿਕਰ ਹੋਇਆ
ਕਿਸੇ ਕੈਫੇ 'ਚ ਤੇ ਉਹਦੇ ਪਿੰਡ ਦਾ ਮੁੰਡਾ ਸੀ ਤੇ ਮੈਂ ਕਿਹਾ ਯਾਰ ਮੇਰਾ ਇੱਕ ਦੋਸਤ ਹੁੰਦਾ ਸੀ ਤੁਹਾਡੇ ਪਿੰਡ ਦਾ, ਹੈ ਮੇਰੇ ਤੋਂ ਛੋਟਾ ਸੀ 8-10 ਸਾਲ। ਉਹ ਕਹਿੰਦਾ ਜੀ ਉਹ ਭਾਰਤੀ ਜਨਤਾ ਪਾਰਟੀ ਦੇ ਐਸਸੀ ਸੈੱਲ ਦਾ ਸ਼ਾਇਦ ਬਲਾਕ ਪ੍ਰਧਾਨ ਹੈ ਕਿ ਜਾਂ ਕੁਛ ਇਸ ਤਰ੍ਹਾਂ ਦਾ ਦੱਸਿਆ। ਤਾਂ ਮੈਂ ਹੈਰਾਨ ਰਹਿ ਗਿਆ ਉਸ ਵੇਲੇ, ਮੈਂ ਉਹਦੇ ਸਾਹਮਣੇ ਤਾਂ ਹੈਰਾਨਗੀ ਨਹੀਂ ਜਤਾਈ ਵੀ ਕਿਤੇ ਜਾ ਕੇ ਦੱਸ ਦੇਵੇ ਵੀ ਉਹ ਤੇ ਸੁਣ ਨਹੀਂ ਰਹਿ ਗਿਆ ਤੇਰੀ ਤਰੱਕੀ ਸੁਣ ਕੇ। ਪਰ ਮੈਂ ਇਹ ਬਹੁਤ ਆਪਣੇ ਮਾਈਂਡ ਦੇ ਵਿੱਚ ਮੈਂ ਕਿਹਾ ਯਾਰ ਫਲਾਣਾ ਬੰਦਾ ਕਮਾਲ ਹੈ ਯਾਰ, ਤੋਂ ਲੰਬੀ ਹਲਕੇ ਦੇ। ਸੋ ਇਸ ਕਰਕੇ ਇਹਨਾਂ ਦੀਆਂ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਤੁਸੀਂ ਦੇਖੋ ਕਿ ਜੋ ਵੀ ਇਹ ਕਰ ਰਹੇ ਆ ਬੜਾ ਸੋਚ ਕੇ ਵਿਚਾਰ ਕੇ ਕਰ ਰਹੇ। ਤੁਸੀਂ ਦੇਖੋ ਕੈਂਡੀਡੇਟ ਨਹੀਂ ਦੇ ਰਹੇ ਲੁਧਿਆਣੇ ਦੇ ਵਿੱਚ, ਕੈਂਡੀਡੇਟ ਬੜਾ ਪਛੜ ਕੇ ਦਿੱਤਾ ਹੈ ਨਾ ਜਦੋਂ ਵੀ ਦੇਣਾ ਹੈ ਤਾਂ, ਪਰ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਉਹਨਾਂ ਦਾ ਸੋਚ ਵਿਚਾਰ ਹੈ। ਸੋ ਖੈਰ ਦੇਖਦੇ ਆ, ਪਰ ਜੋ ਵੀ ਇਹ ਕਰ ਰਹੇ ਨੇ ਪੰਜਾਬ ਦੇ ਲਿਹਾਜ਼ ਨਾਲ ਬਹੁਤ ਸੋਚ ਵਿਚਾਰ ਕੇ ਕਰ ਰਹੇ ਆ। ਇੱਕ ਚੀਜ਼ ਦਾ ਹੋਰ ਪਤਾ ਲੱਗਿਆ ਕਿ ਈਡੀ ਨੂੰ ਕਹਿੰਦੇ ਕਿ ਤੁਸੀਂ ਵਿਹਲੇ ਹੋ ਜਾਓ ਬਿਹਾਰ ਤੇ ਬੰਗਾਲ ਚੋਂ, ਉਹ ਥੋੜਾ ਸਮਾਂ ਤੁਹਾਡਾ ਪੰਜਾਬ ਚ ਲਵਾਓ। ਉਹ ਵੀ ਇੱਕ ਫਾਈਲ ਜਿਹੜੀ ਆ ਤਿਆਰ ਹੋਈ ਪਈ ਹੈ। ਨਹੀਂ ਮਿੰਟੂ ਜੀ, ਇਹ ਤਾਂ ਪਹਿਲਾਂ ਵੀ ਆਪਾਂ ਚਰਚਾ ਕਰਦੇ ਰਹੇ ਹਾਂ, ਜਾਂ ਸਿਆਸੀ ਗਲਿਆਰਿਆਂ ਦੇ ਵਿੱਚ ਚੱਲਦੀ ਰਹੀ ਹੈ, ਜਾਂ ਪੱਤਰਕਾਰਾਂ ਦੇ ਵਿੱਚ ਆਮ ਤੌਰ ਤੇ, ਕਿ ਪੰਜਾਬ ਦੇ 94 ਕੁਛ ਬੰਦੇ ਨੇ ਜਿਹੜੇ ਜਿਨ੍ਹਾਂ ਨੂੰ ਰਡਾਰ ਤੇ ਰੱਖਿਆ ਜਾ ਰਿਹਾ, ਜਾਂ 94 ਕੁਛ ਲੋਕ ਨੇ ਜਿਨ੍ਹਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ। ਮਤਲਬ ਕੋਈ ਬਖਸ਼ੇ ਜਾ ਰਹੇ ਨੇ ਤੇ ਕਿਸੇ ਨੂੰ ਦਿੱਲੀ ਆਉਣ ਦੇ ਲਈ ਮਜਬੂਰ ਕੀਤਾ ਜਾ ਰਿਹਾ। ਇਸ ਤਰੀਕੇ ਨਾਲ ਤਾਂ ਚੱਲ ਰਹੇ ਨੇ। ਆਪਾਂ ਉਹਨਾਂ ਦੇ ਜਿਹੜੇ ਕੰਮਕਾਰ ਆ ਪਿਛਲੇ 6 ਮਹੀਨੇ ਦੇ ਜੇਕਰ ਉਹਨਾਂ ਨੂੰ ਖੰਗਾਲੀਏ ਤਾਂ ਨਹੀਂ, ਉਹਦੇ ਵਿੱਚ ਮੁੱਖ ਤੌਰ ਤੇ ਹੋਏਗਾ ਨਾ 27 ਦੇ ਨੇੜੇ ਉਹ ਇਹਨਾਂ ਦੇ ਬੰਦਿਆਂ ਨੂੰ ਪੈਣਗੇ, ਉਹ ਇਹਨਾਂ ਦੀ ਪਾਰਟੀ ਨੂੰ ਬ੍ਰੇਕ ਕਰਨਗੇ। ਪਰ ਇਹਨਾਂ ਦੇ ਬੰਦੇ ਜਿਹੜੇ ਆ ਉਹ ਭੱਜ ਕੇ ਜਾਣਗੇ, ਕਿਉਂਕਿ ਕਈਆਂ ਦੀ ਤਾਂ ਟਿਕਟ ਵੈਸੇ ਕੱਟੀ ਜਾਣੀ ਆ। ਤਾਂ ਉਹਨਾਂ ਦੀ ਸਭ ਤੋਂ ਵਧੀਆ ਜਗ੍ਹਾ ਹੋਏਗੀ ਭਾਜਪਾ, ਕਿ ਭਾਈ ਜੋ ਅਸੀਂ ਹਾਸਲ ਕੀਤਾ ਹੈ ਉਸ ਹਾਸਲ ਕੀਤੇ ਨੂੰ ਬਚਾਉਣ ਵਾਸਤੇ ਸਾਡੀ ਜਿਹੜੀ ਇੱਕ ਕਹਿ ਲਓ ਕਿ ਬਹੁਤ ਵਧੀਆ ਪਨਾਹਗਾਹ ਹੈ ਤਾਂ ਭਾਜਪਾ ਹੈ। ਇਸ ਕਰਕੇ ਉਹ ਚੀਜ਼ਾਂ ਜਿਹੜੀਆਂ ਜੇ ਤਾਂ ਕੋਈ ਆਏਗਾ ਮਨਮਰਜ਼ੀ ਦੇ ਨਾਲ ਠੀਕ ਹੈ, ਨਹੀਂ ਤਾਂ ਉਹਨਾਂ ਦੇ ਕੋਲ ਕਾਗਜ਼ ਪੱਤਰ ਤੇ ਹੁੰਦੇ ਆ। ਅਤੇ ਤੁਸੀਂ ਇਹ ਵੀ ਮੇਰੀ ਗੱਲ ਯਾਦ ਰੱਖਣਾ, ਜਿਹੜੀਆਂ ਲਿਸਟਾਂ ਇਹਨਾਂ ਦੀਆਂ ਬਣ ਗਿਆ ਜਾਂ ਜੋ ਵੀ ਹੋਏਗਾ ਉਹਦੇ ਵਿੱਚ ਇਹਨਾਂ ਦਾ ਹੀ ਹੱਥ ਹੋਊਗਾ, ਇਹਨਾਂ ਦੇ ਬੰਦਿਆਂ ਦਾ ਹੀ ਹੱਥ। ਲਿਸਟਾਂ ਵੀ ਇਹਨਾਂ ਦੇ ਆਪਣੇ ਬੰਦਿਆਂ ਨੇ ਦੇਣੀਆਂ ਬਣਵਾ ਕੇ, ਤੁਸੀਂ ਦੇਖਣਾ ਜਿੰਨੀਆਂ ਬਣੀਆਂ ਹੋਈਆਂ ਨਾ। ਹੋਰ ਤੁਸੀਂ ਮਾਨ ਸਾਹਿਬ ਦਾ ਨਿੱਕਾ ਜਿਹਾ ਨੁਕਤਾ ਦੇਖ ਲਓ, ਇਹਨਾਂ ਨੂੰ ਕਿੱਥੋਂ ਪਤਾ ਹੈ ਕਿ ਭਾਈ ਫਲਾਣੇ ਦਾ ਆ ਆ ਜੀ, ਫਲਾਣੇ ਦਾ ਹਿੱਸਾ ਆ ਫਲਾਣੇ ਦਾ ਹਿੱਸਾ ਇਹ ਆ, ਕਿਉਂਕਿ ਇਹਨਾਂ ਨੂੰ ਸਾਰਾ ਪਤਾ ਹੈ। ਤੇ ਜੇ ਇਹਨਾਂ ਨੂੰ ਪਤਾ ਹੈ ਇਹਨਾਂ ਦਾ ਤਾਂ ਉੱਤੇ ਬੌਸ ਬੈਠਾ ਹੈ ਜੀ, ਬਿਗ ਬੌਸ। ਸਹੀ ਹੈ, ਬਿਲਕੁਲ। ਤੇ ਸੰਧੂ ਤੇ ਪੁਲਿਸ ਫੋਰਸ ਦਾ ਜਿਹੜਾ ਮਾਮਲਾ ਸੀ ਮਿੰਟੂ ਜੀ, ਹਾਈ ਕੋਰਟ ਪਹੁੰਚ ਗਿਆ ਜੀ। ਦੇਖੋ ਗੁਰਸ਼ੇਰ ਸੰਧੂ ਦਾ ਮਾਮਲਾ ਹੈ, ਗੁਰਸ਼ੇਰ ਸੰਧੂ ਨੇ ਚੈਲੰਜ ਕੀਤਾ ਹੈ ਇੱਕ ਦੋ ਚੀਜ਼ਾਂ ਨੂੰ, ਤੇ ਹਾਈ ਕੋਰਟ ਨੇ ਏਡੀਜੀਪੀ ਤੋਂ ਜਵਾਬ ਮੰਗਿਆ। ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦਾ ਮਾਮਲਾ ਸੀਗਾ। ਅਸਲ ਦੇ ਵਿੱਚ ਬੜਾ ਤੇਜ਼ ਤਰਾਰ ਅਫਸਰ ਸੀਗਾ ਗੁਰਸ਼ੇਰ ਸੰਧੂ। ਪਹਿਲਾਂ ਸ਼ਾਇਦ BSF ਦੇ ਵਿੱਚ ਸੀਗਾ, ਫਿਰ ਉਸ ਤੋਂ ਬਾਅਦ ਪੰਜਾਬ ਪੁਲਿਸ ਦੇ ਵਿੱਚ ਇਸ ਦੀ ਬਤੌਰ DSP ਸਿਲੈਕਸ਼ਨ ਹੋਈ। ਮਤਲਬ ਜਦੋਂ ਬੰਦਾ ਚੜ੍ਹਦਾ ਤਾਂ ਫਿਰ ਬਹੁਤ ਜ਼ਿਆਦਾ ਚੜ੍ਹਦਾ, ਕਈ ਵਾਰ ਜਦੋਂ ਡਿੱਗਦਾ ਤੇ ਬਹੁਤ ਯਕਦਮ ਹੀ ਡਿੱਗ ਪੈਂਦਾ ਥੱਲੇ। ਗੁਰਸ਼ੇਰ ਸੰਧੂ ਚੜ੍ਹਤਲਾ ਅਫਸਰ ਸੀ, ਮੁੰਡਾ ਖੁੰਡਾ ਸੀਗਾ, ਬੜੀ ਤਰੱਕੀ ਕੀਤੀ, ਬਹੁਤ ਅਹਿਮ ਥਾਂ ਤੇ ਪੋਸਟਿੰਗ ਸੀਗੀ। ਫਿਰ ਉਸ ਤੋਂ ਬਾਅਦ ਲਾਰੈਂਸ ਇੰਟਰਵਿਊ ਮਾਮਲੇ 'ਚ ਘਿਰਿਆ। ਮਾਮਲਾ ਇੱਥੋਂ ਤੱਕ ਚਲਾ ਗਿਆ ਕਿ ਇਸ ਨੂੰ ਬਰਖਾਸਤ ਕਰ ਦਿੱਤਾ ਗਿਆ। ਅੱਜ ਕੱਲ ਅੰਡਰਗਰਾਉਂਡ ਚੱਲਦਾ ਹੈ। ਹੁਣ ਜਿਹੜੀ ਪਟੀਸ਼ਨ ਪਾਈ ਆ ਇਸਨੇ ਹਾਈ ਕੋਰਟ ਦੇ ਵਿੱਚ 5 ਜਨਵਰੀ 2024 ਨੂੰ ਪੰਜਾਬ ਸਟੇਟ ਕ੍ਰਾਈਮ ਪੁਲਿਸ ਸਟੇਸ਼ਨ ਫੇਜ਼ 4 SS ਨਗਰ 'ਚ ਇਹ ਜਿਹੜੀ FIR ਦਰਜ ਹੋਈ ਆ। ਉਸ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਕਹਿੰਦੇ ਕਿ ਪੂਰਾ ਜਿਹੜਾ ਰਿਕਾਰਡ ਹੈ, ਯਾਨੀ ਪੂਰੀ ਰਿਕਾਰਡ ਦੀ ਜਿਹੜੀ ਫਾਈਲ ਹੈ ਜਿਹਦੇ 'ਚ ਕੇਸ ਡਾਇਰੀ ਹੈ, ਪੱਤਰਚਾਰ ਸਮੱਗਰੀ, ਨਾਮਜ਼ਦਗੀ ਨਾਲ ਸੰਬੰਧਿਤ ਦਸਤਾਵੇਜ਼ ਇਤਿਆਦਿਕ ਸਾਰਾ ਕੁਝ ਮੰਗੀ ਜਾਵੇ, ਤਾਂ ਜੋ ਇਹ ਸਾਫ਼ ਹੋ ਸਕੇ ਕਿ ਇਹਨੂੰ ਕਿਸ FIR ਤੇ ਕਿਵੇਂ ਇਹਨਾਂ ਨੇ ਟੰਗਿਆ। ਪਟੀਸ਼ਨ 'ਚ ADGP ਜਿਹੜਾ ਪ੍ਰੋਵੀਜ਼ਨਿੰਗ ਸਹਿ ਵਿਸ਼ੇਸ਼ ਟੀਮ ਹੈ ਉਹਨਾਂ ਦੇ ਮੈਂਬਰ ਵੱਲੋਂ ਜਾਰੀ ਕੀਤੇ ਜਿਹੜੇ 2 ਨੋਟਸ ਹੈ ਜੋ 21 ਮਈ 25 ਤੇ 23 ਮਈ 25 ਨੂੰ ਜਾਰੀ ਕੀਤੇ ਗਏ, ਇਹਨਾਂ ਨੂੰ ਵੀ ਨਾਲ ਚੁਣੌਤੀ ਦਿੱਤੀ ਗਈ ਹੈ। ਠੀਕ ਹੈ ਨਾ ਜੀ। ਸੋ ਮਤਲਬ ਕਿ 2 ਚੀਜ਼ਾਂ ਨੇ। ਇੱਕ ਤੇ ਇਹ ਆ ਕਿ ਜੋ ਗੁਰਸ਼ੇਰ ਸੰਧੂ ਆ ਉਹਨੇ ਕਾਰਵਾਈ ਜਿਹੜੀ ਹੈ ਉਹ ਦਿੱਤੀ ਹੈ ਕਿ ਬਈ ਸਾਰਾ ਕੁਝ ਜਿਹੜਾ ਹੈ ਉਹਨੂੰ ਇੱਕ ਵਾਰੀ ਰਿਕਾਰਡ ਤੇ ਲੈ ਲਿਆ ਜਾਵੇ, ਜੋ ਵੀ ਉਹਦੇ ਕੇਸ ਦੀ ਫਾਈਲ ਆ, ਤੇ ਪਤਾ ਕੀਤਾ ਜਾਵੇ ਕਿ FIR ਜਿਹੜੀ ਉਹਦੇ ਤੇ ਕੱਟੀ ਆ ਉਹ ਕਿਵੇਂ ਕੱਟੀ ਗਈ, ਮਤਲਬ ਕਿ ਪੂਰਾ ਰਿਕਾਰਡ ਜਿਹੜਾ ਲਿਆ ਜਾਵੇ। ਦੂਜਾ, ਉਹ ਸੁਪਰੀਮ ਕੋਰਟ ਦੇ ਵਿੱਚ ਕਹਿੰਦਾ ਕਿ ਮਾਮਲਾ ਹੈ ਮੇਰਾ। ਅਸਲ ਦੇ ਵਿੱਚ ਕੀ ਆ, ਅਸਲ 'ਚ ਇਹ ਆ ਕਿ ਪਿਛਲੇ ਦਿਨੀ ਫੇਰ
ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਸੀ ਲਾਰੈਂਸ ਇੰਟਰਵਿਊ ਨੂੰ ਲੈ ਕੇ। ਤੁਹਾਨੂੰ ਪਤਾ ਹੀ ਹੈ ਨਿਗਰਾਨ ਉਹਦੇ ਵਿੱਚ ਹੈਗਾ ਖੁਦ ਹਾਈ ਕੋਰਟ। ਹੁੰਦਾ ਕੀ ਆ ਕਿ ਇਸ ਦਰਮਿਆਨ ਜਦੋਂ ਹਾਈ ਕੋਰਟ ਨੇ ਕਿਹਾ ਕਿ ਭਾਈ ਤੁਸੀਂ ਪਾਰਦਰਸ਼ਤਾ ਦੇ ਨਾਲ ਇਸ ਦੀ ਜਾਂਚ ਪੜਤਾਲ ਅੱਗੇ ਵਧਾਓ, ਤਾਂ SIT ਜਿਹੜੀ ਬਣੀ ਆ ਇਸ ਮਾਮਲੇ ਦੇ ਵਿੱਚ ਇਹਨਾਂ ਨੇ ਗੁਰਸ਼ੇਰ ਸੰਧੂ ਨੂੰ ਤਲਬ ਕੀਤਾ ਜੀ। ਠੀਕ ਹੈ, ਨਾਲ ਸਿੱਧੀ ਤਾੜਨਾ ਉਹਦੇ ਵਿੱਚ ਕਿ ਭਾਈ ਤੁਸੀਂ ਜੇ ਮੰਨ ਲਓ ਜਿਹੜਾ ਵੀ ਬੰਦਾ ਕਿ ਤੁਸੀਂ ਜੇਕਰ ਜਾਂਚ ਪੜਤਾਲ 'ਚ ਸ਼ਾਮਲ ਨਾ ਹੋਏ ਤਾਂ ਤੁਹਾਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਠੀਕ ਹੈ। ਇਹਦੇ ਤੋਂ ਬਾਅਦ ਕਿਉਂਕਿ ਗੁਰਸ਼ੇਰ ਸੰਧੂ ਦਾ ਕਹਿਣਾ ਹੈ ਕਿ ਮੇਰਾ ਮਾਮਲਾ ਸੁਪਰੀਮ ਕੋਰਟ 'ਚ ਹੈ ਜੀ। ਜਦੋਂ ਸੁਪਰੀਮ ਕੋਰਟ ਨੇ ਸਾਰਾ ਕੁਝ ਜਿਹੜਾ ਹੋਲਡ ਕੀਤਾ ਹੈ ਜਾਂ ਸਟੇ ਕੀਤਾ ਹੈ, ਤਾਂ ਫਿਰ ਇਹ ਤੇ ਅਦਾਲਤੀ ਅਵਗਿਆ ਨਾ। ਸੋ ਇਸ ਵਾਸਤੇ ਤੁਸੀਂ ਇਹਨਾਂ ਨੂੰ ਆਰਡਰ ਕਰੋ ਕਿ ਜਿਹੜੇ ਇਹ 2 ਨੋਟਿਸ ਜਾਰੀ ਹੋਏ ਆ, ਇੱਕ ਤੇ ਇਹਨਾਂ ਨੂੰ ਰੱਦ ਕੀਤਾ ਜਾਵੇ ਅਤੇ ਇਸ ਤੋਂ ਇਲਾਵਾ ਜੋ ਮਤਲਬ ਕਿ ਮੇਰੇ ਨਾਲ ਹੋਇਆ ਉਹ ਕਿਵੇਂ ਹੋਇਆ ਉਹਦਾ ਸਾਰਾ ਰਿਕਾਰਡ ਜਿਹੜਾ ਹੈ ਉਹ ਫੜ ਲਿਆ ਜਾਵੇ, ਲੈ ਲਿਆ ਜਾਵੇ। ਸੋ ਇਹ 2 ਮੰਗਾਂ ਨੇ ਤੇ ਇਹਦੇ ਵਿੱਚ ਦੇਖੋ ਮੈਂ ਅੱਗੇ ਵੀ ਬਹੁਤ ਵਾਰੀ ਕਿਹਾ, ਹੁਣ ਵੀ ਕਹਿਣਾ ਕਿ ਗੁਰਸ਼ੇਰ ਸੰਧੂ ਤੇ ਜਿਹੜੀ ਕਾਰਵਾਈ ਹੋਈ ਆ, ਕੁਝ ਬੰਦੇ ਜਾਂ ਕੁਝ ਪੁਲਿਸ ਆਫੀਸਰ ਇਸ ਨੂੰ ਗਲਤ ਮੰਨਦੇ ਆ ਕਿ ਦਰਅਸਲ ਇਹਨਾਂ ਨੇ ਬਲੀ ਦਾ ਬੱਕਰਾ ਬਣਾਇਆ, ਸਕੇਪਗੋਟ ਜਿਹਨੂੰ ਆਪਾਂ ਕਹਿ ਦਿੰਦੇ ਆ, ਕਿ ਦੂਜੇ ਜਿਹੜੇ ਆ ਉਹ ਇਹਦੇ ਵਿੱਚ ਬਚਾ ਲੈ ਗਏ ਨੇ। ਤਾਂ ਗੁਰਸ਼ੇਰ ਸੰਧੂ ਹਾਲੇ ਤੱਕ ਸਾਹਮਣੇ ਨਹੀਂ ਆ ਰਿਹਾ, ਹਾਲੇ ਤੱਕ ਉਹਦੇ ਸਮਰਥਕ ਹੀ ਗੱਲ ਪਹੁੰਚਾਉਂਦੇ ਆ ਕਿ ਉਹਦੇ ਨਾਲ ਧੱਕਾ ਹੋਇਆ, ਪਰ ਹੈ ਉਹ ਇੰਡੀਆ 'ਚ। ਐਸਾ ਇਹਨਾਂ ਨੇ ਕਨਫਰਮ ਕਰ ਦਿੱਤਾ ਸੀਗਾ ਕਿਉਂਕਿ ਕੁਝ ਰਿਪੋਰਟਾਂ ਜਾਂ ਸਾਡੀ ਵੀ ਜਾਣਕਾਰੀ ਜਿਹੜੀ ਸੀ ਕਿ ਉਹ ਬਾਹਰ ਸ਼ਾਇਦ ਚਲਾ ਗਿਆ, ਬਾਅਦ 'ਚ ਇਹਨਾਂ ਨੇ ਕਨਫਰਮ ਕਰ ਦਿੱਤਾ ਸੀਗਾ ਕਿ ਨਹੀਂ ਉਹ ਇੰਡੀਆ 'ਚ ਜੀ। ਜੀ ਤੇ ਮਿੰਟੂ ਜੀ ਗੱਲ ਕਰੀਏ ਆਪਾਂ ਅਗਲੇ ਮਸਲੇ ਦੀ, ਜਿਹੜਾ ਇਸ ਟਾਈਮ ਗੈਰ ਕਾਨੂੰਨੀ ਮਾਈਨਿੰਗ ਦੇ ਨਾਲ ਜੁੜਿਆ ਹੋਇਆ। ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਨੇ ਕੋਈ ਨਵਾਂ ਫਾਰਮੂਲਾ ਇਜਾਦ ਕਰ ਲਿਆ ਜੀ? ਦੇਖੋ ਇਹਨਾਂ ਦਾ ਫਾਰਮੂਲਾ ਇਸ ਟਾਈਮ ਸਭ ਤੋਂ ਵਧੀਆ ਇਹੋ ਆ ਕਿ ਜਿਹੜਾ ਇਧਰੋਂ ਆਊਟਸਾਈਡ ਵੜਦੇ ਆ ਪੰਜਾਬ ਦੇ ਵਿੱਚ, ਜੇ ਤੁਸੀਂ ਵੇਖੋਗੇ ਤਾਂ ਹਜ਼ਾਰਾਂ ਟਿੱਪਰ ਜਿਹੜੇ ਆ ਹਿਮਾਚਲੋਂ ਆਉਂਦੇ ਆ ਜਾਂ ਕਸ਼ਮੀਰ ਵਾਲੀ ਸਾਈਡ ਤੋਂ ਵੀ ਆਉਂਦੇ ਆ। ਤੇ ਹੋਰ ਜਿਹੜਾ ਆਮ ਆਦਮੀ ਪਾਰਟੀ ਦਾ ਉਧਰ ਦਾ ਇੱਕ 1.25 ਲੱਖ ਵਿਧਾਇਕ ਸੀ, ਉਹਨੇ ਕਾਹਦੇ ਕਰਕੇ ਕਿਹਾ ਸੀਗਾ ਕਿ ਰੇਤਾ ਬਜਰੀ ਇੱਥੋਂ ਜਾ ਰਹੀ ਹੈ ਤੇ ਚਿੱਟਾ ਉੱਥੋਂ ਆ ਰਿਹਾ। ਹਾਂਜੀ ਹਾਂਜੀ। ਇੱਕ ਤੇ ਇਹ ਆ ਕਿ ਮਤਲਬ ਉਹ ਜਿਹੜੀ ਇਲੀਗਲ ਮਾਈਨਿੰਗ ਆ ਟਿੱਪਰਾਂ ਦੇ ਜ਼ਰੀਏ, ਉਹ ਰੇਤਾ ਬਜਰੀ ਜੋ ਵੀ ਆ ਉਹ ਬਹੁਤ ਆ ਇੱਧਰ, ਤੇ ਉਹਦਾ ਇੱਕ ਬਹੁਤ ਆਪਣੇ ਆਪ ਦੇ ਵਿੱਚ ਘਪਲਾ ਹੈ। ਇੱਕ ਵਾਰੀ ਮੈਂ ਰਿਪੋਰਟ ਤਿਆਰ ਕਰਕੇ ਸਾਰੇ ਪੰਜਾਬੀਆਂ ਨੂੰ ਦੱਸੀ ਸੀ ਕਿ ਕਿਸ ਤਰ੍ਹਾਂ ਉਹ 1200-1300 ਕਰੋੜ ਦਾ ਘਪਲਾ ਹੈਗਾ। ਹੁਣ ਦੂਜੇ ਪਾਸੇ ਜੇ ਤੁਸੀਂ ਵੇਖੋਗੇ ਤਾਂ ਚਲੋ ਇਹ ਫਾਰਮੂਲਾ ਹੈਗਾ ਹੀ ਆ, ਦੂਜਾ ਫਾਰਮੂਲਾ ਧੱਕ ਮਧੱਕਾ ਵੀ ਆ। ਇਲੀਗਲ ਮਾਈਨਿੰਗ ਇਦਾਂ ਦੀ ਚੀਜ਼ ਆ ਕਿ ਪੰਜਾਬ ਦੇ ਵਿੱਚ ਇਹ ਰੁਕਦੀ ਜਾਪਦੀ ਨਹੀਂ ਆ। ਕਿਉਂਕਿ ਪਿਛਲੇ ਦਿਨੀ ਇੱਕ ਨਾਕੇ ਤੇ ਇਹਨਾਂ ਨੇ ਕੁਝ ਟਿੱਪਰ ਰੋਕੇ, ਉਹਨਾਂ ਟਿੱਪਰ ਵਾਲਿਆਂ ਨੇ ਨਾਲੇ ਤਾਂ ਇਹਨਾਂ ਦੇ ਅਫਸਰਾਂ ਨੂੰ ਗਾਲਾਂ ਕੱਢੀਆਂ ਗੰਦੀਆਂ, ਤੇ ਨਾਲੇ ਉਹਨਾਂ ਨੇ ਆਪਣੇ ਟਿੱਪਰ ਜਿਹੜੇ ਆ ਉਹਨਾਂ ਨੂੰ ਚਪੇੜਾ ਮਾਰ ਮਾਰ ਕੇ ਕੱਢ ਲਿਆ ਉੱਥੋਂ। ਇਧਰੋਂ ਹੀ ਆਏ ਸੀ। ਹਾਂਜੀ, ਪਠਾਨਕੋਟ ਵਾਲੀ ਸਾਈਡ ਨਾ, ਜਿਹੜਾ ਤਾਰਾਗੜ੍ਹ ਆ ਏਰੀਆ। ਤਾਂ ਇਸ ਤਰ੍ਹਾਂ ਪਿਛਲੇ ਦਿਨੀ ਵੀ ਇੱਕ ਵੇਖਿਆ ਕਿ 40-45 ਟਿੱਪਰਾਂ ਦੀ ਅਸਲ ਦੇ ਵਿੱਚ ਕੀ ਆ ਕਿ ਉਹ ਜਿਹੜੇ ਕਾਫਲੇ ਆਉਂਦੇ ਉਹ ਇਹਨਾਂ ਬੰਦਿਆਂ ਦੇ ਹੀ ਆਉਂਦੇ ਆ ਜਿਹੜੇ ਸਿਆਸੀ ਰਸੂਖ ਰੱਖਦੇ ਨੇ। ਮਤਲਬ ਇਹ ਇੱਕ ਬਹੁਤ ਵੱਡੇ ਪੱਧਰ ਤੇ ਫਾਰਮੂਲਾ ਜਿਹੜਾ ਉਹ ਚੱਲਦਾ ਪਿਆ। ਦੂਜੀ ਗੱਲ, ਹੁਣ ਇਲੀਗਲ ਮਾਈਨਿੰਗ ਜਿਹੜੇ ਕ੍ਰਸ਼ਰ ਹੈ ਉਹਦੇ ਤੇ ਸਕੰਜਾ ਜਿਹੜਾ ਕੱਸਣ ਵਾਸਤੇ ਜੋ ਪੰਜਾਬ ਦੀ ਧਰਤੀ ਤੇ ਚੱਲਦੇ, ਕਿਉਂਕਿ ਹੁਣ ਹਿਮਾਚਲ 'ਚ ਕੀ ਚੱਲਦਾ ਕੀ ਨਹੀਂ ਚੱਲਦਾ ਉਹਦੇ ਤੇ ਪੰਜਾਬ ਤਾਂ ਕੀ ਕਰ ਸਕਦਾ ਆ। ਇਹਨਾਂ ਨੇ ਇਲੀਗਲ ਮਾਈਨਿੰਗ ਨੂੰ ਬ੍ਰੇਕ ਲਾਉਣ ਵਾਸਤੇ ਅੱਜ ਕੱਲ ਤੁਹਾਨੂੰ ਪਤਾ ਇਹ ਨਾ ਐਵੇਂ ਹੱਥ ਪੈਰ ਜੇ ਮਾਰਦੇ ਪਏ ਆ। ਇਹ ਕਹਿੰਦੇ ਆ ਕਿ ਜਿਹੜਾ ਜਨਰੇਟਰ ਸੈੱਟ ਆ, ਜਿਵੇਂ ਆਪਾਂ ਕਹਿੰਦੇ ਨੇ ਨਾ ਆਪਦਾ ਜਨਰੇਟਰ ਹੁੰਦਾ ਆਪਣੇ, ਠੀਕ ਹੈ ਨਾ, ਘਰਾਂ 'ਚ ਪਿਆ ਹੁੰਦਾ, ਇਹਦਾ ਇਸਤੇਮਾਲ ਜਿਹੜਾ ਹੈ ਉਹ ਬੈਨ ਕਰ ਦਿੱਤਾ ਜਾਏਗਾ ਕ੍ਰਸ਼ਰਾਂ ਵਾਸਤੇ ਪੂਰਨ ਤੌਰ ਤੇ। ਤੇ ਮਤਲਬ ਕਿ ਜਿਹੜੀ ਕ੍ਰਸ਼ਰ ਯੂਨਿਟ ਹੋਏਗੀ ਉਹਨੂੰ PSPCL ਦੇ ਨਾਲ ਲਿੰਕ ਕਰ ਲਾਂਗੇ। ਹੁਣ ਲਿੰਕ ਕਰ ਲਾਂਗੇ ਮਤਲਬ ਇਹ ਆ ਕਿ ਕੋਈ ਤੁਹਾਡੇ ਜਿੱਦਾਂ ਲਾ ਲਓ ਕਿ 4 ਕਿੱਲਿਆਂ 'ਚ ਮੋਟਰ ਹੈ, ਤੇ ਹੁਣ PSPCL ਨੂੰ ਪਤਾ ਹੀ ਹੈ ਕਿ 4 ਕਿੱਲੇ ਭਰਨ ਵਾਸਤੇ 4 ਘੰਟੇ ਚਾਹੀਦੇ ਆ, 5 ਘੰਟੇ ਚਾਹੀਦੇ ਆ, ਤੇ ਇੱਕ ਮੋਟਰ ਜਿਹੜੀ ਆ ਉਹ 5 ਘੰਟੇ ਜਾਂ 6 ਘੰਟਿਆਂ 'ਚ ਇਹ ਪੀਚ ਕਰ ਦੇਗੀ। ਤਾਂ ਜੇ ਮੰਨ ਲਓ ਬੰਦੇ ਨੇ 2 ਮੋਟਰਾਂ ਚਲਾਈਆਂ ਤੇ ਆਪੇ ਖਪਤ ਵੱਧ ਜਾਏਗੀ, ਸਮਝਦੇ ਹੋ ਨਾ। ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਐਸਾ ਫਾਰਮੂਲਾ ਜਿਹੜਾ ਹੈ
ਉਹ ਲਿਆਏ ਆ ਕਿ ਸਾਲ ਦੇ ਵਿੱਚ 3 ਜਿੰਨੇ ਮਹੀਨਾਵਾਰ ਰਿਟਰਨ ਫਾਈਲ ਨਾ ਕੀਤੀ ਉਹਦਾ ਲਾਇਸੈਂਸ ਰੱਦ ਹੋਏਗਾ। ਕਿਸੇ ਵੀ ਕ੍ਰਿਮੀਨਲ ਕੇਸ ਦੇ ਵਿੱਚ ਜੋ ਕੋਰਟ ਦੀ ਸਜ਼ਾ ਹੋਗੀ ਤਦ ਵੀ ਸਰਕਾਰੀ ਫੀਸ ਤੈਅ ਸਮਾਂ ਤੇ ਜੇ ਕੋਈ ਨਹੀਂ ਕਰਵਾਉਂਦਾ ਜਮਾ ਤਾਂ ਪੰਜਾਬ ਰੈਗੂਲੇਸ਼ਨ ਆਫ ਕ੍ਰੈਸ਼ਰ ਯੂਨਿਟਸ ਐਂਡ ਸਟਾਕਿਸਟ ਐਂਡ ਰਿਟੇਲਰਸ ਕਾਨੂੰਨ ਚ ਕਿਸੇ ਵੀ ਤਰ੍ਹਾਂ ਦਾ ਕੋਈ ਉਲੰਘਣ ਹੁੰਦਾ ਤਦ ਵੀ ਲਾਇਸੈਂਸ ਰੱਦ ਕਰ ਦਿੱਤਾ ਜਾਊਗਾ। ਮਤਲਬ ਬੜਾ ਸਾਫ਼ ਹੈ ਕਿ ਇੱਕ ਬਚਕਾਨਾ ਜਿਹਾ ਫਾਰਮੂਲਾ ਹੈ ਕਿ ਬਾਈ ਜਨਰੇਟਰ ਤੁਹਾਡੇ ਹੈਗੇ ਨੇ ਬੈਨ, ਤੁਹਾਨੂੰ PSPCL ਦੇ ਨਾਲ ਕਰ ਦਿਆਂਗੇ ਲਿੰਕ, ਬਿਜਲੀ ਦੀ ਖਪਤ ਦੇ ਹਿਸਾਬ ਨਾਲ ਵੇਖਾਂਗੇ ਕਿ ਤੁਸੀਂ ਇਲੀਗਲ ਕਿੰਨਾ ਕੰਮ ਕਰ ਰਹੇ ਹੋ। ਤਾਂ ਇਹ ਬਿਲਕੁਲ ਬੱਚਿਆਂ ਵਾਲਾ ਫਾਰਮੂਲਾ ਹੈ ਜਿਹਨੇ ਦੇਖੋ ਜੇ ਤੁਹਾਡੇ ਕੋਲੋਂ ਇਹ ਨਹੀਂ ਰੁਕ ਰਹੀ ਤੇ ਜਨਰੇਟਰ ਬੈਨ ਕਰ ਦਿਓਗੇ ਤਾਂ ਉਹ ਅਗਲੇ ਪੈਸੇ ਦੇ ਕੇ ਉੱਥੇ ਜਨਰੇਟਰ ਨਾ ਚਲਾ ਲੈਣਗੇ। ਮਤਲਬ ਕਿ ਇਹ ਇੱਕ ਐਸਾ ਬਣ ਗਿਆ ਹੈ ਧੰਦਾ ਬਣ ਗਿਆ, ਗੋਰਖ ਧੰਦਾ ਕਹਿ ਲਓ। ਗੋਰਖ ਧੰਦਾ ਸ਼ਬਦ ਵੈਸੇ ਇਸਤੇਮਾਲ ਨਹੀਂ ਕੀਤਾ ਜਾਣਾ ਚਾਹੀਦਾ ਤਾਂ ਪਰ ਐਸਾ ਇਹ ਬਿਜ਼ਨਸ ਬਣ ਗਿਆ ਜਿਹਦੇ ਵਿੱਚ ਸਿਆਸਤਦਾਨ, ਜਿਹਦੇ ਵਿੱਚ ਹੋਰ ਬਹੁਤ ਸਾਰੇ ਅਫਸਰ ਰਲੇ ਮਿਲੇ ਆ ਤੇ ਮੁਸ਼ਕਲ ਆ। ਬਾਕੀ ਚਲੋ ਦੇਖੋ ਫਾਰਮੂਲੇ ਲਿਆਉਣੇ ਇਹਨਾਂ ਦਾ ਅਧਿਕਾਰ ਆ, ਫਾਰਮੂਲੇ ਲਿਆ ਤੇ ਰਹੇ ਨੇ, ਕਾਮਯਾਬ ਹੁੰਦੇ ਕਿ ਨਹੀਂ ਸਮਾਂ ਦੱਸੇਗਾ ਜੀ। ਜੀ ਤੇ ਮਿੰਟੂ ਜੀ ਬਠਿੰਡਾ ਦਾ ਜਿਹੜਾ ਮਾਮਲਾ ਹੈ, ਇੱਕ ਪੁਲਿਸ ਹਿਰਾਸਤ ਦੇ ਵਿੱਚ ਇੱਕ ਟੀਚਰ ਦੀ ਮੌਤ ਹੋ ਜਾਂਦੀ ਹੈ, ਉਸ ਤੋਂ ਬਾਅਦ ਕਹਿੰਦੇ ਪੁਲਿਸ ਦਾ ਰਵੱਈਆ ਨਰਮ ਕਰਨ ਦੇ ਯਤਨ ਹੋਣ ਲੱਗੇ ਨੇ। ਦੇਖੋ ਨਹੀਂ, ਉਸ ਤੋਂ ਪਹਿਲਾਂ ਕਰਨਲ ਦਾ ਮਾਮਲਾ ਵੀ ਆਪਾਂ ਵੇਖੀਏ। ਕਰਨਲ ਦੀ ਕੁੱਟਮਾਰ ਦਾ ਮਾਮਲਾ ਵੀ ਇੱਕ ਨੈਸ਼ਨਲ ਲੈਵਲ ਤੇ ਬਦਨਾਮੀ ਦਾ ਸਬਬ ਸੀਗਾ ਨਾ ਜੀ। ਤੇ ਉਹ ਮਾਮਲਾ ਹਾਈ ਕੋਰਟ ਵੀ ਗਿਆ, ਸਾਰਾ ਕੁਝ ਹੋਇਆ। ਦੇਖੋ ਇਹਨਾਂ ਨੇ ਆਰਡਰ ਤੇ ਪਾਸ ਕੀਤੇ ਨੇ ਕਿ ਭਾਈ ਜਿਹੜਾ ਪੁਲਿਸ ਦਾ ਰਵੱਈਆ ਹੈ ਨਰਮ ਰਹਿਣਾ ਚਾਹੀਦਾ। ਨਰਮ ਜਿਹੜੀ ਗੱਲ ਤੁਸੀਂ ਬਠਿੰਡੇ ਵਾਲੇ ਕੀਤੀ ਆ ਉਹਦੇ ਵਿੱਚ ਵੀ ਮੈਂ ਪੋਸਟਮਾਰਟਮ ਦੀ ਰਿਪੋਰਟ ਅੱਜ ਦੇਖਦਾ ਪਿਆ ਸੀਗਾ, 16 ਸੱਟਾਂ ਦੇ ਨਿਸ਼ਾਨ ਨੇ, ਸ਼ਾਇਦ ਏਮਸ ਦੇ ਵਿੱਚੋਂ ਉਹ ਪੋਸਟਮਾਰਟਮ ਦੀ ਰਿਪੋਰਟ ਆਈ ਆ। ਹੁਣ ਦੋਨੇ ਗੱਲਾਂ ਨੇ, ਚਲੋ ਉਹ ਉਸ ਗੱਲ ਤੇ ਵੀ ਆਪਾਂ ਬਾਅਦ ਚ ਆ ਜਾਂਦੇ ਆ ਕਿ ਨਰਮ ਗੋਸ਼ਾ ਰੱਖਣ ਵਾਸਤੇ ਆਰਡਰ। ਹੁਣ ਆਰਡਰ ਕੱਲਾ ਕੀ ਕਰੇਗਾ ਤੁਸੀਂ ਮੈਨੂੰ ਦੱਸੋ। ਦੋ ਚੀਜ਼ਾਂ ਨੇ ਇਹਦੇ ਵਿੱਚ, ਇੱਕ ਤੇ ਪੁਲਿਸ ਤੇ ਭਾਰੀ ਦਬਾਅ ਆ ਕਿ ਵੱਧ ਤੋਂ ਵੱਧ ਕੇਸ ਦਰਜ ਕਰੋ ਜੀ, ਫਲਾਂ ਕਰੋ, ਟਮਕਾਂ ਕਰੋ। ਜਦੋਂ ਤੁਸੀਂ ਰਿਕਵਰੀਆਂ ਕਰਨ ਵਾਸਤੇ ਕਿਸੇ ਨੂੰ ਦਬਾਅ ਪਾਇਆ, 31 ਨੂੰ ਤੁਹਾਡਾ ਰਿਵਿਊ ਹੋਏਗਾ ਅਫਸਰਾਂ ਦਾ, ਫਲਾਂ ਟਮਕਾਂ, ਤਾਂ ਇੱਕ ਤਰ੍ਹਾਂ ਨਾਲ ਉਹ ਅਸਿੱਧੀ ਖੋਲੀ ਆ ਕਿ ਜੋ ਮਰਜ਼ੀ ਕਰੋ ਬਾਈ, ਜਿਵੇਂ ਮਰਜ਼ੀ ਕਰੋ, ਸਾਨੂੰ ਅੰਕੜੇ ਚਾਹੀਦੇ, ਸਾਨੂੰ ਬੰਦੇ ਫੜਨੇ ਚਾਹੀਦੇ। ਤਾਂ ਮਤਲਬ ਪੁਲਿਸ ਇੱਕ ਦਬਾਅ ਚ ਕੰਮ ਕਰਦੀ ਹੈ ਜਾਂ ਉਹਨੂੰ ਨਾਮ ਲੈਣ ਦੀ ਹੋੜ ਲੱਗ ਜਾਂਦੀ ਹੈ। ਇਹ ਕੌਣ ਕਰਵਾ ਦੇ? ਠੀਕ ਹੈ ਨਾ ਜੀ। ਸੋ ਉੱਥੋਂ ਤਸ਼ੱਦਦ ਦਾ ਰਸਤਾ ਖੁੱਲਦਾ ਹੈ, ਉੱਥੋਂ ਝੂਠੇ ਕੇਸਾਂ ਦਾ ਰਸਤਾ ਖੁੱਲਦਾ। ਇਹ ਤੇ ਸਾਫ਼ ਹੈ ਨਾ। ਜੇ ਮੰਨ ਲਓ ਤੁਸੀਂ ਕਹਿ ਰਹੇ ਹੋ, ਮੈਂ ਇੱਕ ਛੋਟੀ ਜਿਹੀ ਮਿਸਾਲ ਦਿੰਦਾ ਤੁਹਾਨੂੰ ਕਿ 31 ਤਰੀਕ ਤੱਕ ਤੁਹਾਨੂੰ ਟਾਰਗੇਟ ਦਿੱਤੇ ਗਏ ਨੇ ਕਿ ਕੇਸ ਵੱਧ ਰਜਿਸਟਰਡ ਕਰਨੇ ਨੇ, ਤਾਂ ਫਿਰ ਕੋਈ ਅਫਸਰ ਪਿੱਛੇ ਕਿਉਂ ਰਹੂਗਾ? ਜਿਹੜਾ ਕਹੂਗਾ ਕਿ ਮੈਂ ਨਹੀਂ ਕੇਸ ਝੂਠੇ ਜਾਂ ਛੋਟੇ ਕੇਸ ਦਰਜ ਕਰਦਾ ਤਾਂ ਉਹ ਤਾਂ ਫਿਰ ਮਾਂਝਿਆ ਜਾਊਗਾ। ਇਹਦਾ ਮਤਲਬ ਹੈ ਕਿ ਤੁਸੀਂ ਇੱਕ ਮੁੱਢ ਬੰਨ੍ਹਦੇ ਹੋ ਕਿ ਇਸ ਤਰ੍ਹਾਂ ਦੀ ਦੌੜ ਜਿਹੜੀ ਆ ਦੌੜਾਈ ਜਾਵੇ। ਹੁਣ ਦੂਜਾ ਜਿਹੜਾ ਤੁਸੀਂ ਕਿਹਾ ਬਠਿੰਡੇ ਵਾਲਾ, ਬਠਿੰਡੇ ਚ ਅੱਗੇ ਵੀ ਇਸ ਤੋਂ ਪਹਿਲਾਂ ਇੱਕ ਮੁੰਡੇ ਦੀ ਮੌਤ ਇਸ ਤਰ੍ਹਾਂ ਹੋਈ ਕਿ ਉਹਨੂੰ ਕਿਹਾ ਗਿਆ ਕਿ ਕਥਿਤ ਤੌਰ ਤੇ ਬਹੁਤ ਜ਼ਿਆਦਾ ਤਸ਼ੱਦਦ ਦਾ ਸ਼ਿਕਾਰ ਕੀਤਾ ਗਿਆ। ਉਦੋਂ ਵੀ CIA ਦਾ ਹੀ ਮਸਲਾ ਸੀਗਾ। ਉਹਦੀ ਡੈਥ ਹੋ ਗਈ ਤੇ ਫਿਰ ਉਹਨੂੰ ਨਹਿਰਾਂ ਦੇ ਵਿੱਚ ਸੁੱਟ ਗਏ ਸਨ। ਫਿਰ ਇਹ ਕਹਾਣੀ ਘੜੀ ਗਈ ਕਿ ਇਹਦੀ ਡੁੱਬਣ ਕਰਕੇ ਮੌਤ ਹੋ ਗਈ। ਉਹਦੇ ਚ ਆਪ ਪਿਛਲੇ ਸਮੇਂ ਦੇ ਦੌਰਾਨ ਅਦਾਲਤੀ ਹੁਕਮ ਤੇ ਪਰਚਾ ਹੋ ਗਿਆ ਸੀਗਾ। ਕੁਛ ਉੱਥੇ ਦੇ ਜਿਹੜੇ ਕਰਮਚਾਰੀ ਸੀਗੇ ਉਸ ਵੇਲੇ ਦੇ, ਸ਼ਾਇਦ ਇੰਸਪੈਕਟਰ ਵੀ ਸੀਗਾ ਉਸ ਵੇਲੇ ਦਾ। ਬਾਅਦ ਦੇ ਵਿੱਚ ਕੀ ਹੋਇਆ ਕਿ ਸ਼ਾਇਦ ਉਸ ਫੈਸਲੇ ਨੂੰ ਹਾਈ ਕੋਰਟ ਨੇ ਹੋਲਡ ਕਰ ਦਿੱਤਾ ਸੀਗਾ। ਇਹ ਮਾਮਲਾ ਵੀ ਜਿਹੜਾ ਹੁਣ ਕੁਛ ਲਗਭਗ ਵੈਸਾ ਹੀ ਹੈ, ਉਹਦੀ ਯਾਦ ਹੀ ਤਾਜ਼ਾ ਕਰਦਾ। ਜੇ ਆਪਾਂ ਹੁਣ ਤੱਕ ਦੀ ਕਹਾਣੀ ਦੇਖੀਏ ਕਿ ਬਈ ਦੋਸ਼ ਆ ਕਥਿਤ ਤੌਰ ਤੇ ਪੁਲਿਸ ਤੇ ਕਿ ਇਹਨਾਂ ਨੇ ਉਹ ਬੰਦੇ ਚੱਕੇ। ਚਲੋ ਇਹ ਵੀ ਸੁਣਨ ਨੂੰ ਮਿਲਿਆ, ਤੁਹਾਨੂੰ ਪਤਾ ਬਠਿੰਡਾ ਸਾਡੇ ਤੋਂ ਬਹੁਤ ਹੀ ਦੂਰ ਨਹੀਂ ਹੈਗਾ, ਬਥੇਰੀ ਤਰ੍ਹਾਂ ਦੇ ਚਰਚੇ ਵੀ ਖਾਣ ਪੀਣ ਵਾਲੇ ਬੰਦੇ ਜ਼ਰੂਰ ਸੀਗੇ ਉਹ। ਠੀਕ ਹੈ ਨਾ ਜੀ। ਖਾਣ ਪੀਣ ਦਾ ਚਲੋ ਮਤਲਬ ਇਹ ਨਹੀਂ ਹੁੰਦਾ ਕਿ ਉਹਨਾਂ ਨੂੰ ਮਾਰ ਦਿੱਤਾ ਜਾਵੇ। ਤਾਂ ਗੱਲ ਇਹ ਆ ਕਿ ਇਹਨਾਂ ਨੂੰ ਚੁੱਕਿਆ ਗਿਆ ਤੇ ਉਸ ਤੋਂ ਬਾਅਦ ਕੁੱਟਮਾਰ ਹੋਈ। ਇਹ ਵੀ ਪਤਾ ਲੱਗਿਆ ਕਿ ਕੁੱਟਮਾਰ ਦੇ ਦੌਰਾਨ ਵੀ ਬਾਅਦ ਦੇ ਵਿੱਚ ਜਿਵੇਂ ਸਹਿਮ ਨਹੀਂ ਜਾਂਦਾ ਬੰਦਾ, ਕੋਈ ਦਹਿਲ ਜਾਂਦਾ ਕਿਉਂਕਿ ਪੁਲਿਸ ਲਗਾਤਾਰ ਦਬਕੇ ਮਾਰੀ ਜਾਂਦੀ ਹੈ, ਤਾਂ ਉਹ ਟੌਰਚਰ ਦੇ ਦੌਰਾਨ ਹੀ ਕਹਿ ਸਕਦੇ ਆ ਕਿ ਦੌਰਾਨੇ ਟੌਰਚਰ ਹੀ ਉਹ ਡੈਥ ਜਿਹੜੀ ਆ ਬੰਦੇ ਦੀ ਹੋਈ। ਤੇ ਫਿਰ ਉਹਨੂੰ ਹੋਰ ਇੱਕ ਐਂਗਲ ਦਿੱਤਾ ਗਿਆ, ਕਦੇ ਸੜਕੀ ਹਾਦਸੇ ਦਾ ਤੇ ਕਦੇ ਓਵਰਡੋਜ਼ ਦਾ। ਪਰ ਦਰਅਸਲ ਜਿਵੇਂ ਓਵਰਡੋਜ਼ ਦਾ ਵੀ ਇਸੇ ਕਰਕੇ ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਜਿਵੇਂ ਬੰਦਾ ਕੋਈ ਦਹਿਲ ਨਹੀਂ ਜਾਂਦਾ, ਤਾਂ ਇਹ ਕਹਾਣੀ ਵੀ ਕਿਤੇ ਨਾ ਕਿਤੇ ਅੰਦਰੋਂ ਸੁਣਨ ਨੂੰ ਮਿਲੀ ਹੈ। ਸੋ ਲਿਹਾਜ਼ਾ
ਹੁਣ ਦੇਖੋ ਇਹ ਆ ਕਿ ਦੋਏ ਚੀਜ਼ਾਂ ਜਿਹੜੀਆਂ ਨੇ ਆਪਾਂ ਰਲਗੱਡ ਕਰ ਲਈਆਂ ਕਿ ਇੱਕ ਪੁਲਿਸ ਦਾ ਜਿਹੜਾ ਵਤੀਰਾ ਹੈ ਉਹਦੇ ਬਾਬਤ ਹਾਈ ਕੋਰਟ 'ਚ ਫਟਕਾਰਾਂ ਪਈਆਂ, ਇਹਨਾਂ ਨੇ ਆਰਡਰ ਪਾਸ ਕੀਤੇ ਕਿ ਬਾਈ ਜੀ ਹੂੰ जी मिंटू जी आवाज आ रही है सर? ਅੱਜ ਹੀ ਮਿੰਟੂ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ।